ਲੇਟਲੀ ਇਹ ਸਾਰੀਆਂ ਚੀਜ਼ਾਂ ਪਤਾ ਲੱਗ ਗਈਆਂ। ਸੋ ਲੇਟੈਸਟ ਨਿਊਜ਼ ਇੱਕ ਦੱਸਦੇ ਜਾਈਏ, ਮੋਡੈਸਟੋ ਦੇ ਵਿੱਚ ਜਿਹੜੇ ਗੁਰੂ ਘਰ ਦੇ ਵਿੱਚ ਰਾਗੀ ਸਿੰਘ ਸੀਗੇ, ਦੋ ਭਰਾ ਜਿਹੜੇ ਆ, ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਆ ਉਹ ਆਈਸ ਦੇ ਦੁਆਰਾ ਜਿਹੜਾ ਡਿਟੇਨ ਕੀਤਾ ਗਿਆ। ਸੋ ਕਾਫੀ ਉਸ ਦਾ ਵੀ ਰੌਲਾ ਪੈ ਰਿਹਾ। ਇੱਕ ਜਿਹੜੇ ਬੀਬੀ ਸੀਗੇ ਬਰਕਲੇ ਤੋਂ, ਉਹਨਾਂ ਨੂੰ 71 ਸਾਲ ਜਿਨ੍ਹਾਂ ਦੀ ਉਮਰ ਸੀ, ਉਹਨਾਂ ਨੂੰ ਵੀ ਕੀਤਾ ਗਿਆ ਆ। ਤੇ ਸਭ ਤੋਂ ਜਿਹੜੀ ਟਿਰਕੇ ਨਾ ਜੀ, ਇੱਕ ਚੀਜ਼ ਜਿਹੜੀ ਚੱਲ ਰਹੀ ਆ, ਚਲੋ ਡਿਟੇਨ ਕਰਨਾ ਤੁਸੀਂ ਆਪਣਾ ਜੇ ਪ੍ਰੋਸੈਸ ਪ੍ਰੋਸੀਜਰ ਜੋ ਵੀ ਕਰ ਰਹੇ ਆ ਉਹ ਤਾਂ ਹੈ ਹੀ ਹੈ, ਪਰ ਜਿਹੜੇ ਖਾਸ ਕਰਕੇ ਬਿਮਾਰ ਸ਼ਮਾਰ ਬੰਦੇ ਨੇ, ਦਵਾਈਆਂ ਲੈਂਦੇ ਨੇ, ਕੋਈ ਕਿਡਨੀ ਦੀ ਪ੍ਰੋਬਲਮ ਆ, ਕੋਈ ਡਾਇਲਿਸਿਸ ਵਾਲੇ ਆ, ਕਿਸੇ ਨੂੰ ਕੁਛ ਆ, ਉਹਨਾਂ ਦੇ ਨਾਲ ਅੰਦਰੋਂ ਇਹੀ ਪਤਾ ਲੱਗ ਰਿਹਾ ਜੋ ਰਿਪੋਰਟਸ ਆ ਰਹੀਆਂ ਵੀ ਵਤੀਰਾ ਕੋਈ ਬੜਾ ਚੰਗਾ ਨਹੀਂ ਹੋ ਰਿਹਾ। ਨਹੀਂ ਜੀ ਨਹੀਂ, ਬਿਲਕੁਲ ਵੀ। ਉਹ ਆਪਣੀ ਦਵਾਈਆਂ ਉਹ ਤਾਂ ਕਈ ਵਾਰੀ ਜਿਹੜੇ ਆਪਣੇ ਇੰਗਲਿਸ਼ ਸਪੀਕਰ ਵੀ ਕਈ ਵਾਰੀ ਆਉਂਦੇ ਆ, ਤੁਸੀਂ ਉਹਨਾਂ ਦਾ ਵੀ ਸੁਣਿਆ ਹੋਣਾ ਕਿ ਕੋਈ ਆਸਟ੍ਰੇਲੀਅਨ ਕਿ ਦਵਾਈਆਂ ਦਾ ਐਕਸੈਸ ਜਿਹੜਾ ਸੀਗਾ, ਉਹ ਤਾਂ ਮੇਰੇ ਖਿਆਲ ਲਾਸਟ ਪ੍ਰਾਇੋਰਟੀ ਉਹਨਾਂ ਦੀ ਹੋਣੀ ਹੈ ਉੱਥੇ। ਮਤਲਬ ਕਿ ਜਿਹੜੇ ਮਾਹੌਲ ਕੋਈ ਬਾਲੇ ਵਧੀਆ ਨਹੀਂ ਡਿਟੈਂਸ਼ਨ ਦੇ ਵਿੱਚ ਲੈ ਦੇ ਕੇ। ਉਹ ਇਦਾਂ ਹੀ ਆ ਕਿ ਕਈਆਂ ਦੇ ਹੁਣ ਜਿੱਦਾਂ ਕੇਸ ਆ, ਕਈ ਤਾਂ ਜੀ ਜਿਹੜੇ ਸਟਰੋਂਗ ਵਿਲਡ ਬੰਦੇ ਹੈਗੇ ਉਹ ਟਿਕ ਜਾਂਦੇ ਆ, ਸਾਲ ਵੀ ਜਿਹੜਾ ਕੇਸ ਅੰਦਰੋਂ ਲੜ ਲੈਂਦੇ ਆ, ਤਰੀਕਾਂ ਜਿਹੜੀਆਂ ਅੰਦਰ ਪੈਂਦੀਆਂ ਲੜ ਲੈਂਦੇ ਆ। ਜੀ ਜੀ ਜੀ। ਤੇ ਕਈ ਲੋਕਾਂ ਮਤਲਬ ਇੱਕ ਤੁਸੀਂ ਕਹਿ ਲਓ ਕਿ ਇੱਕ ਸਟ੍ਰੈਟਜੀ ਆ ਇਮੀਗ੍ਰੇਸ਼ਨ ਦੀ, ਕਿ ਜਿੱਦਾਂ ਹੁਣ ਕਈ ਵਾਰੀ ਬੰਦਾ ਗਿਆ ਹੀ ਆ ਪਿੱਛੋਂ, ਜਿੱਦਾਂ ਪੁਆਇੰਟ ਆਫ ਕੰਟੈਕਟ ਆ ਜਾਂ ਘਰ ਦੇ ਆ ਇੰਡੀਆ ਚ, ਉਹ ਪਰੇਸ਼ਾਨ ਹੋ ਜਾਂਦੇ ਕਿ ਯਾਰ ਪਤਾ ਨਹੀਂ ਇਹ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਕਿ ਅਜੇ ਗਿਆ ਹੀ ਆ ਬੰਦਾ ਅੰਦਰ। ਮੈਂ ਜੇ ਤਾਂ ਤੁਸੀਂ ਹੁਣੇ ਪਹਿਲੇ ਦਿਨ ਹੀ ਇਹ ਕਹਿ ਰਹੇ ਕਿ ਬੰਦਾ ਕੇਸ ਨਹੀਂ ਲੜ ਸਕਦਾ ਅੰਦਰੋਂ, ਕਿੱਦਾਂ ਕਰੂਗਾ? ਕਿਉਂਕਿ ਹੁਣ ਇਹ ਤਾਂ 6 ਮਹੀਨੇ, ਕਿਉਂਕਿ ਬੈਕਲੌਗ ਵਧਣਾ ਇਹਦੇ ਵਿੱਚ ਜਦੋਂ ਬੰਦੇ ਫੜਨੇ। ਠੀਕ ਆ, ਜਿਹੜੀ ਤਰੀਕ 3 ਮਹੀਨੇ ਚ ਪੈਂਦੀ ਸੀ ਅੰਦਰ, ਉਹਦਾ ਵੀ ਤਾਂ ਡਿਲੇ ਪਊਗਾ 6 ਮਹੀਨੇ 7, ਕਿਉਂਕਿ ਅਨਲੈਸ ਇਹ ਮਿਲਟਰੀ ਜੱਜ ਜਾਂ ਉਹ ਨਹੀਂ ਲੈ ਕੇ ਆਉਂਦੇ, ਜਿਹੜੇ ਆਹ ਕਹਿੰਦੇ ਸੀਗੇ ਕਿ ਹੋਰ ਜੱਜ ਜਿਹੜੇ ਪਾ ਦੇਣੇ ਆ ਹਜ਼ਾਰਾਂ ਚ। ਤੇ ਉਹਦੇ ਵਿੱਚ ਹੁਣ ਅੰਦਰੋਂ ਜੋ ਸੁਣੀਦਾ ਕਈ ਵਾਰੀ ਮਤਲਬ ਹਾਲਾਤ ਕੋਈ ਬਾਲੇ ਵਧੀਆ ਨਹੀਂ, ਮਤਲਬ ਕਿ ਕਾਫੀ ਪਰੇਸ਼ਾਨੀ ਤੰਗੀ, ਤਾਂ ਮਤਲਬ ਲੀਸਟ ਚੀਜ਼ ਹੈਗੀ। ਲੋਕੀ ਕਹਿੰਦੇ ਕਿ ਕਾਫੀ ਨਾਈਟਮੇਅਰ ਟਾਈਪ ਸਿਨੈਰੀਓ ਹੀ ਆ, ਦਵਾਈਆਂ ਵੀ ਜਿਹੜੀ ਉਹ। ਤੇ ਕਈ ਲੋਕਾਂ ਨਾਲ ਅੰਦਰ ਜਿਹੜਾ ਸੀਗਾ ਜੇਲ੍ਹ ਦੇ ਅੰਦਰ ਕ੍ਰਾਈਮ ਵੀ ਹੋ ਜਾਂਦੇ ਆ ਉੱਥੇ, ਮਤਲਬ ਕਿ ਜਦੋਂ ਸਾਰਿਆਂ ਨੂੰ ਲਮਸਮ ਕਰਕੇ ਸੁੱਟਿਆ ਹੋਇਆ। ਤੇ ਕਈ ਏਦਾਂ ਦੇ ਵੀ ਕੇਸ ਜਿਹੜੇ ਆਏ ਆ, ਉਹ ਕਹਿੰਦੇ ਆ ਕਿ ਯੂ ਵੀਜ਼ਾ ਆਪਣਾ ਲਾਣਾ, ਅੰਦਰ ਜਿਹੜੇ ਕ੍ਰਾਈਮ ਹੋ ਜਾਂਦੇ ਆ ਡਿਟੈਂਸ਼ਨ ਦੇ ਵਿੱਚ ਬੰਦਿਆਂ ਦੇ ਨਾਲ। ਤੁਸੀਂ ਦੇਖ ਲਓ ਹਿਸਾਬ ਕਿਤਾਬ। ਅੱਛਾ। ਹਾਂਜੀ। ਵਾਓ। ਹੁਣ ਕਿੰਨੀ ਤਰ੍ਹਾਂ ਦੇ ਬੰਦੇ ਜਿਹੜੇ ਤੁਸੀਂ ਕਹਿ ਲਓ ਕਿ ਹਰੇਕ ਇਮੀਗ੍ਰੈਂਟ ਨੂੰ ਤੁਸੀਂ, ਭਾਵੇਂ ਬੰਦਾ ਇੰਜੀਨੀਅਰ ਵੀ ਸੀਗਾ, ਉਹਨੇ ਕੁਛ ਮਤਲਬ ਹੋ ਗਿਆ ਉਹਦਾ ਆਊਟ ਆਫ ਸਟੇਟ, ਤੇ ਮੈਂ ਕਿਹਾ ਫੜ ਕੇ ਹਰੇਕ ਬੰਦੇ ਨੂੰ ਤੁਸੀਂ ਚੱਕ ਕੇ ਸੁੱਟ ਦੇਣਾ। ਹਰੇਕ ਜਿਹੜਾ ਦੂਜਾ, ਭਾਵੇਂ ਕ੍ਰਿਮੀਨਲ ਬੰਦਾ ਭਾਵੇਂ ਨਾਨ ਕ੍ਰਿਮੀਨਲ ਆ, ਜਦੋਂ ਤੁਸੀਂ, ਮੈਂ ਕਿਹਾ ਹਰੇਕ ਇਮੀਗ੍ਰੈਂਟ ਨੂੰ ਟਰੀਟ ਹੀ ਏਦਾਂ ਕਰਨਾ ਕਿ ਇਹ ਕ੍ਰਿਮੀਨਲ ਆ ਸਾਰੇ। ਤੇ ਫਿਰ ਦਵਾਈਆਂ ਤਾਂ ਭਾਜੀ ਉਹਨਾਂ ਨੇ ਲਾਸਟ ਚੀਜ਼ ਆ ਜਿਹੜੀ ਏਦਾਂ ਦੀ ਸਪੋਰਟ ਆਫਰ ਜਿਹੜੀ ਕਰਨੀ ਆ। ਤੇ ਡਿਟੈਂਸ਼ਨ ਦੇ ਵਿੱਚ ਬੰਦੇ ਮਰੇ ਵੀ ਬੜੇ ਹੈਗੇ ਐਕਚੁਅਲੀ, ਉਹਦੇ ਵੀ ਮੇਰੇ ਖਿਆਲ ਅੰਕੜਾ ਕਾਫੀ ਹਾਈ ਜਿਹੜਾ ਹੋ ਗਿਆ ਕਿ ਇਸ ਸਾਲ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਉਹਨਾਂ ਦੀ ਕਸਟਡੀ ਦੇ ਵਿੱਚ ਬੰਦੇ ਜਿਹੜੇ ਮਰੇ ਆ। ਤੇ ਦੂਸਰਾ ਅੰਕੜਾ ਜਿਹੜਾ ਫੜਦੇ ਬੰਦੇ ਭੱਜਦੇ ਕੋਈ ਟ੍ਰੈਫਿਕ 'ਚ ਇੱਧਰ, ਉਹ ਵੀ ਗੋਲੀ ਵੱਜੀ ਸੀ ਇਲੀਨੋਇਸ ਦੇ ਵਿੱਚ, ਇੱਕ ਚੱਲੀ ਸੀਗੀ।